जी वाहिगुरू जी का खालसा वाहिगुरू जी की फतेह। ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ। जी वीर जी जिस ਤੁਸੀਂ ਜਾਣਦੇ ਕਿ ਸਰਸੇ ਵਾਲੇ ਪਖੰਡੀ ਸਾਧ ਦੇ ਹੱਕ ਦੇ ਵਿੱਚ ਜਿਹੜਾ 5 ਤਖਤਾਂ ਦਾ ਪਿਛਲੇ ਦਿਨੀ ਫੈਸਲਾ ਆਇਆ ਹੈ, ਇਸ ਸੰਬੰਧਿਤ ਸਾਡੇ ਦਰਸ਼ਕਾਂ ਨੂੰ ਅੱਜ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਜੋ ਕੁਝ ਵੀ ਸਰਸੇ ਵਾਲੇ ਸਾਧ ਨੇ ਕੀਤਾ ਉਹ ਬਹੁਤ ਵੱਡਾ ਬੱਜਰ ਗੁਨਾਹ ਹੈ, ਇੱਕ ਪਾਪ ਹੈ ਜਿਹੜਾ ਉਹਨੇ ਕੀਤਾ ਜੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣਾ ਸਾਰਾ ਸਰਬੰਸ ਖਾਲਸਾ ਪੰਥ ਦੇ ਲੇਖੇ ਲਾਇਆ, ਇਸ ਮੁਲਕ ਦੇ ਲੇਖੇ ਲਾਇਆ। ਆਪਣਾ ਪਿਤਾ, ਆਪਣੀ ਮਾਤਾ, ਆਪਣੇ ਪੁੱਤਰ, ਸਾਰਾ ਸਰਬੰਸ ਉਹਨਾਂ ਨੇ ਵਾਰ ਦਿੱਤਾ। ਹਾਂਜੀ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸਾਂਗ ਰਚਾਉਣਾ ਇੱਕ ਬਹੁਤ ਵੱਡਾ ਬੱਜਰ ਗੁਨਾਹ ਹੈ ਜੀ। ਫਿਰ ਉਹਨੇ ਉਸ ਤੋਂ ਬਾਅਦ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਜਾਤ ਜਿਹੜੀ ਸੀ, ਜਾਤ ਗੋਤ ਸ਼ਕਲ ਪਹਿਰਾਵਾ ਬੋਲੀ ਸੱਭਿਆਚਾਰ ਸਾਰੀਆਂ ਗੱਲਾਂ ਨੂੰ ਖਤਮ ਕਰਕੇ ਮਨੁੱਖ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਖਾਲਸਾ ਸਜਾਉਣ ਦਾ ਜੋ ਮਤਲਬ ਕਨਸੈਪਟ ਅੰਮ੍ਰਿਤ ਦੇ ਰਾਹੀਂ ਕੀਤਾ, ਉਹਨੇ ਉਸੇ ਤਰ੍ਹਾਂ ਦੀ ਨਕਲ ਕਰਕੇ ਮਤਲਬ ਉੱਥੇ ਆਪਣਾ ਇੱਕ ਪਾਣੀ ਵਿੱਚ ਪਾ ਕੇ ਉਹ ਰੂਹ ਅਫਜ਼ਾ ਜਾ ਉਹਨੇ ਉਸ ਤਰ੍ਹਾਂ ਹੀ ਪਿਲਾਇਆ। ਦੂਸਰਾ ਵੱਡਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਿੰਘ ਦੇ ਹਰ ਮਨੁੱਖ ਦੇ ਨਾਂ ਦੇ ਨਾਲ ਸਿੰਘ ਤੇ ਕੌਰ ਰੱਖਿਆ ਜੀ। ਉਹਨੇ ਹਰ ਇੱਕ ਬੰਦੇ ਦੇ ਨਾਲ ਨਾਂ ਦੇ ਨਾਲ ਪਿੱਛੇ ਇਨਸਾ ਲਿਖਿਆ। ਇਹਦਾ ਇਹ ਮਤਲਬ ਬੜਾ ਸਪਸ਼ਟ ਹੈ ਕਿ ਉਸਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬਣਨ ਦਾ ਯਤਨ ਕੀਤਾ ਕਿ ਮੈਂ ਗੁਰੂ ਗੋਬਿੰਦ ਸਿੰਘ ਤੋਂ ਵੀ ਵੱਡਾ, ਮੈਂ ਮਤਲਬ ਇਹ ਕੁਛ ਕਰ ਰਿਹਾ ਜੀ। ਤੇ ਇਹ ਵੱਡਾ ਗੁਨਾਹ ਸੀ। ਇਹਦੇ ਪ੍ਰਤੀ ਸਿੱਖ ਪੰਥ ਦੇ ਅੰਦਰ ਇੱਕ ਗੁੱਸਾ ਤੇ ਇੱਕ ਰੋਹ ਭਟਕਿਆ। ਪੰਥ ਜਿਹੜਾ ਸੀ ਉਹ ਦਮਦਮਾ ਸਾਹਿਬ ਇਕੱਠਾ ਹੋਇਆ, ਉਹਦੇ ਵਿੱਚ 5 ਸਿੰਘ ਸਾਹਿਬਾਨ ਵੀ ਉਸ ਸਮੇਂ ਮੌਜੂਦ ਸਨ। ਤੇ ਜਿਹੜਾ ਫੈਸਲਾ ਸਰਸੇ ਵਾਲੇ ਸਾਧ ਦੇ ਖਿਲਾਫ ਉਹਨੂੰ ਪੰਥ ਚੋਂ ਛੇਕਣ ਦਾ ਜਾਂ ਰੋਟੀ ਬੇਟੀ ਦੀ ਸਾਂਝ ਖਤਮ ਕਰਨ ਦਾ ਕੀਤਾ ਗਿਆ ਸੀ, ਉਹ ਫੈਸਲਾ 5 ਸਿੰਘ ਸਾਹਿਬਾਨ ਦਾ ਨਹੀਂ ਸੀ, ਉਹ ਫੈਸਲਾ ਸਮੁੱਚੇ ਖਾਲਸਾ ਪੰਥ ਦਾ ਫੈਸਲਾ ਸੀ ਜੀ। ਸੁਣਾਇਆ ਕੇਵਲ ਸਿੰਘ ਸਾਹਿਬਾਨ ਨੇ ਸੀ ਜੀ। ਤੇ ਜਿਹੜਾ ਫੈਸਲਾ ਪੰਥ ਨੇ ਕੀਤਾ ਤੇ ਪੰਥ ਦੇ ਕੀਤੇ ਹੋਏ ਫੈਸਲੇ ਨੂੰ 5 ਸਿੰਘ ਸਾਹਿਬਾਨ ਵਾਪਸ ਨਹੀਂ ਲੈ ਸਕਦੇ। ਜੇ ਉਹਨੇ ਕੋਈ ਗਿੱਦੜ ਚਿੱਠੀ ਭੇਜੀ ਹੈ ਤਾਂ ਉਹਨੂੰ ਸਿੱਖ ਪੰਥ ਦੇ ਸਾਹਮਣੇ ਰੱਖਣਾ ਚਾਹੀਦਾ ਸੀ। ਪੰਥ ਉਹਦੇ ਤੇ ਡਿਬੇਟ ਕਰਦਾ, ਵਿਚਾਰ ਕਰਦਾ। ਜੇ ਪੰਥ ਉਹਨੂੰ ਜਾਇਜ਼ ਸਮਝਦਾ ਪ੍ਰਵਾਨ ਕਰ ਲੈਂਦਾ, ਫਿਰ ਪ੍ਰਵਾਨ ਹੋਏ ਨੂੰ ਹੁਕਮਨਾਮੇ ਦੇ ਆਪਣਾ ਰੂਪ ਵਿੱਚ ਸਿੰਘ ਸਾਹਿਬਾਨ ਜਾਰੀ ਕਰ ਦਿੰਦੇ। ਲੇਕਿਨ ਜੋ ਕੁਝ ਵੀ ਉਹਨੇ ਭੇਜਿਆ ਉਹਦੇ ਵਿੱਚ ਕਿਤੇ ਵੀ ਮਾਫੀਨਾਮੇ ਦਾ ਜ਼ਿਕਰ ਨਹੀਂ ਹੈ। ਉਹਨੇ ਕਿਤੇ ਨਹੀਂ ਕਿਹਾ ਵੀ ਮੇਰੇ ਕੋਲ ਇੱਕ ਵੱਡੀ ਭੁੱਲ ਹੋਈ, ਇੱਕ ਵੱਡਾ ਪਾਪ ਹੋਇਆ, ਇੱਕ ਬੱਜਰ ਗੁਨਾਹ ਹੋਇਆ, ਮੈਂ ਉਹਦਾ ਪੰਥ ਕੋਲੋਂ ਖਿਮਾ ਮੰਗਦਾ। ਲੇਕਿਨ ਨਾ ਉਹਨੇ ਕਿਤੇ ਖਿਮਾ ਮੰਗੀ ਤੇ ਨਾ ਉਹਨੇ ਮਤਲਬ ਆਪਣਾ ਪਾਸ਼ਚਾਤਾਪ ਕੀਤਾ। ਤੇ ਦੂਸਰੀ ਵੱਡੀ ਗੱਲ ਹੈ, ਅਦਾਲਤ ਵਿੱਚ ਕੇਸ ਚੱਲਦਾ ਹੈ। ਅਦਾਲਤ ਮੀਨਜ਼ ਖਾਲਸਾ ਪੰਥ ਦੀ ਸੁਪਰੀਮ ਕੋਰਟ ਜਿਹੜੀ ਆ ਉਹ ਅਕਾਲ ਤਖਤ ਸਾਹਿਬ, ਉਹਦੇ ਕੋਲ ਕੇਸ ਆ। ਉਹਨੇ ਉਹਨੂੰ ਮਤਲਬ ਉਹ ਕੀਤਾ, ਪੰਥ ਚੋਂ ਛੇਕਿਆ ਤੇ ਬੰਦਾ ਅਦਾਲਤ ਵਿੱਚ ਪੇਸ਼ ਨਹੀਂ ਹੋਇਆ ਤੇ ਬਿਨਾਂ ਪੇਸ਼ ਹੋਏ ਕਿਸੇ ਬੰਦੇ ਨੂੰ ਇਸ ਤਰ੍ਹਾਂ ਬਰੀ ਕਰ ਦੇਣਾ, ਇਹਦਾ ਮਤਲਬ ਤਾਂ ਕੋਈ ਬੰਦਾ ਵੀ ਨਾ ਅਕਾਲ ਤਖਤ ਤੇ ਜਾਵੇ, ਜਿਹੜਾ ਮਰਜ਼ੀ ਮੁੱਠੀ ਗਰਮ ਕਰ ਦੇਵੇ ਜਥੇਦਾਰਾਂ ਦੀ ਤੇ ਉਹਨੂੰ ਬਰੀ ਕਰ ਸਕਦੇ ਨੇ। ਤੇ ਇਹਦੇ ਲਈ ਜਥੇਦਾਰਾਂ ਦੇ ਹੁਕਮਨਾਮੇ ਦੇ ਉੱਤੇ ਬਹੁਤ ਲੋਕਾਂ ਨੇ ਸ਼ਹਾਦਤ ਦਿੱਤੀ ਹੈ। 3 ਸਿੰਘ ਸ਼ਹੀਦ ਹੋਏ, ਹਜ਼ਾਰਾਂ ਫੱਟੜ ਹੋਏ, ਹਜ਼ਾਰਾਂ ਜੇਲ੍ਹ ਚ ਮਤਲਬ ਗਏ। ਮੈਂ ਖੁਦ ਬਠਿੰਡੇ ਦੀ ਫਰੀਦਕੋਟ ਦੀ ਜੇਲ੍ਹ ਚ 2 ਵਾਰ ਗਿਆ। 9 ਸਾਲ ਲਗਾਤਾਰ ਮੈਂ ਖੁਦ ਮੁਕੱਦਮਾ ਭੁਗਤਿਆ। ਪਿਛਲੇ ਮਹੀਨੇ ਮੈਂ ਰਿਹਾ ਹੋਇਆ। ਮੈਂ ਸਮਝਦਾ ਕਿ ਇਹ ਪਾਪ ਕੀਤਾ ਜਥੇਦਾਰਾਂ ਨੇ, ਉਹਦੇ ਖਿਲਾਫ ਕੀਤੇ ਗਏ ਜਾਰੀ ਕੀਤੇ ਹੁਕਮਨਾਮੇ ਨੂੰ ਵਾਪਸ ਲੈ ਕੇ। ਬਿਲਕੁਲ ਬਿਲकुल। तो ਵੀਰ ਜੀ ਕੁਐਸਚਨ ਇਹ ਉੱਠਦਾ ਹੈ ਕਿਉਂਕਿ ਇਹਨੇ ਗਲਤੀ ਕੀਤੀ ਹੈ ਤੇ ਹੁਕਮਨਾਮਾ ਜਥੇਦਾਰ ਨੇ ਵਾਪਸ ਜਿਹੜਾ ਲਿੱਤਾ ਹੈ, ਇੰਨਾ ਕੀ ਪ੍ਰੈਸ਼ਰ ਪੈ ਗਿਆ ਜਥੇਦਾਰਾਂ ਤੇ ਕਿ ਉਹਨਾਂ ਨੇ ਇਸ ਤਰ੍ਹਾਂ ਬਿਨਾਂ ਇਹ ਭੁੱਲ ਬਖਸ਼ਾਏ, ਬਿਨਾਂ ਕਿਸੇ ਗੱਲ ਤੋਂ ਇਹ ਹੁਕਮਨਾਮਾ ਵਾਪਸ ਲੈ ਲਿੱਤਾ, ਤੈਨੂੰ ਮਾਫ ਕਰ ਦਿੱਤਾ ਹੈ? ਕੀ ਕਾਰਨ ਹੋ ਸਕਦਾ ਇਸ ਦੇ ਪਿੱਛੇ ਤੁਹਾਡੇ ਖਿਆਲ? ਦੇਖੋ, ਕਾਰਨ ਸਾਰੀ ਦੁਨੀਆ ਨੂੰ ਸਪਸ਼ਟ ਨਜ਼ਰ ਆਉਂਦਾ ਹੈ ਜੀ ਕਿ ਪੰਜਾਬ ਇਹੋ ਜਿਹੀ ਧਰਤੀ ਹੈ ਜਿਹੜੀ ਕਦੇ ਸੋਨੇ ਵਰਗਾ ਪੰਜਾਬ ਹੁੰਦਾ ਸੀ। ਦੁਨੀਆ ਇਸ ਪੰਜਾਬ ਨੂੰ ਵੇਖਣ ਆਉਂਦੀ ਸੀ। ਇਹ ਪੰਜਾਬ ਖੁਸ਼ਹਾਲ ਸੀ, ਖੁਸ਼ਹਾਲ ਇਸਨੂੰ ਅੰਨ ਦਿੱਤਾ। ਲੋਕ ਭੁੱਖੇ ਮਰਦੇ ਸੀ ਮੁਲਕ ਦੇ, ਵਿਦੇਸ਼ਾਂ ਵਿੱਚੋਂ ਕਣਕ ਝੋਨਾ ਮੰਗ ਪੰਜਾਬ ਦੇ ਕਿਸਾਨ ਨੇ ਮਿਹਨਤ ਕਰਕੇ ਪੰਜਾਬ ਨੂੰ ਖੁਸ਼ਹਾਲ ਕਰ ਦਿੱਤਾ। ਲੇਕਿਨ ਨਤੀਜਾ ਕੀ ਨਿਕਲਿਆ ਕਿ ਪੰਜਾਬ ਦਾ ਕਿਸਾਨ ਜਿਹੜਾ ਉਹ ਬਹੁਤ ਬੁਰੀ ਤਰ੍ਹਾਂ ਉਜੜ ਗਿਆ। ਅੱਜ ਪੰਜਾਬ ਦਾ ਕਿਸਾਨ
ਉਹ ਨਿਰਾਸ਼ ਹੈ ਪੰਜਾਬ ਦੀ ਸਰਕਾਰ ਤੋਂ। ਪੰਜਾਬ ਦੇ ਮੁਲਾਜ਼ਮ ਨਿਰਾਸ਼ ਨੇ, ਪੰਜਾਬ ਦੇ ਸਾਰੇ ਭਾਈਚਾਰੇ ਦੇ ਲੋਕ ਨਿਰਾਸ਼ ਨੇ ਕਿ ਸਰਕਾਰ ਬਣਾਉਣ ਵਾਲਿਆਂ ਨੂੰ ਇਦਾਂ ਲੱਗਦਾ ਹੈ ਕਿ ਅਗਲੀ ਸਰਕਾਰ ਸਾਡੀ ਨਹੀਂ ਬਣਨੀ। ਵੋਟਾਂ ਦੇ ਵਪਾਰੀਆਂ ਨੇ ਇਹ ਖੇਡ ਜਿਹੜੀ ਹੈ ਖੇਡੀ ਹੈ, ਇਹ ਮੰਦਭਾਗੀ ਹੈ, ਨਹੀਂ ਖੇਡਣੀ ਚਾਹੀਦੀ। ਜਿਸ ਬੰਦੇ ਨੇ ਰਾਜਨੀਤੀ ਕਰਨੀ ਹੈ ਉਹ ਆਪਣੀ ਰਾਜਨੀਤੀ ਚੰਡੀਗੜ੍ਹ 'ਚ ਬੈਠਾ ਕਰੀ ਜਾਵੇ, ਲੇਕਿਨ ਮੇਰੀ ਪੀੜ੍ਹੀ ਦੇ ਸਿਧਾਂਤ ਨੂੰ ਸੱਟ ਮਾਰਨ ਦਾ ਅਧਿਕਾਰ ਕਿਸੇ ਵੀ ਵਿਅਕਤੀ ਨੂੰ ਨਹੀਂ ਦਿੱਤਾ ਜਾ ਸਕਦਾ, ਭਾਵੇਂ ਉਹ ਕਿੱਡਾ ਵੱਡਾ ਕਿਉਂ ਨਾ ਹੋਵੇ। ਮੈਂ ਇਹ ਸਮਝਦਾ ਕਿ ਇਹ ਪਾਪ ਕੀਤਾ ਹੈ ਵੱਡਾ, ਬਹੁਤ ਵੱਡਾ ਅਕਾਲੀ ਲੀਡਰਸ਼ਿਪ ਨੇ ਉਹਨਾਂ ਤੇ ਦਬਾਅ ਪਾ ਕੇ ਉਹਨਾਂ ਤੋਂ ਹੁਕਮਨਾਮਾ ਜਾਰੀ ਕਰਵਾ ਕੇ। ਪਰ ਮੈਂ ਦੂਜੀ ਗੱਲ ਇਹ ਵੀ ਕਹਿਣੀ ਚਾਹੁੰਦਾ ਜੀ ਕਿ ਇਹ ਸੱਚੇ ਦਾ ਤਖਤ ਹੈ ਜੀ, ਸੱਚੇ ਦੇ ਤਖਤ ਦੇ ਉੱਤੇ ਝੂਠਿਆਂ ਲਈ ਕੋਈ ਥਾਂ ਨਹੀਂ ਹੈ। ਜੇ ਸੱਚੇ ਦੇ ਤਖਤ ਦੇ ਸਿਧਾਂਤ ਦੀ ਪਹਿਰੇਦਾਰੀ ਨਹੀਂ ਕਰ ਸਕਦਾ ਕੋਈ ਵਿਅਕਤੀ, ਤਾਂ ਫਿਰ ਉਹਨਾਂ ਝੂਠਿਆਂ ਨੂੰ ਰਿਜ਼ਾਈਨ ਕਰਕੇ ਅਸਤੀਫੇ ਦੇ ਕੇ ਆਪਣੇ ਘਰ ਬੈਠ ਜਾਣਾ ਚਾਹੀਦਾ। ਕੋਈ ਅਣਖ ਵਾਲਾ ਬੰਦਾ ਉੱਥੇ ਬੈਠੇ ਕੌਮ ਨੂੰ ਸਹੀ ਸੇਧ ਦੇਣ ਦਾ ਯਤਨ ਕਰੇ। ਮੈਂ ਸਮਝਦਾ ਵੀ ਇਹ ਦਬਾਅ ਜਿਹੜਾ ਇਹ ਰਾਸ਼ੀ ਦਬਾਅ ਹੈ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਵੱਲੋਂ, ਸਾਰੀ ਦੁਨੀਆ ਨੂੰ ਪਤਾ ਇਸ ਸੰਬੰਧੀ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਇਸ ਮੁੱਦੇ ਤੇ ਹੋਰ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ, ਕਿਉਂਕਿ ਇਸ ਮੁੱਦੇ ਸੰਬੰਧੀ ਅਸੀਂ ਵੱਖ-ਵੱਖ ਸ਼ਖਸੀਅਤਾਂ ਨਾਲ ਗੱਲਬਾਤ ਕੀਤੀ ਪਿਛਲੇ ਕੁਝ ਦਿਨਾਂ ਤੋਂ, ਪਰ ਹਰ ਬੰਦਾ ਡਰ ਕੇ ਜਵਾਬ ਦਿੰਦਾ ਹੈ। ਪਰ ਤੁਸੀਂ ਕਿਸ ਤਰ੍ਹਾਂ ਖੁੱਲ੍ਹ ਕੇ ਜਵਾਬ ਦੇ ਰਹੇ ਹੋ ਕਿ ਤੁਹਾਡੇ ਤੇ ਵੀ ਤੁਸੀਂ ਹਮੇਸ਼ਾ ਆਪਣੇ ਡਿਸੀਜਨ ਤੇ ਦ੍ਰਿੜ ਰਹਿੰਦੇ ਹੋ, ਖੜੇ ਰਹਿੰਦੇ ਹੋ, ਪਰ ਜਿਸ ਤਰ੍ਹਾਂ ਤੁਹਾਡੇ ਤੇ ਵੀ ਕੀ ਪ੍ਰੈਸ਼ਰ ਪਾਇਆ ਜਾਂਦਾ ਹੈ ਕਿ ਇਹਨਾਂ ਦੇ ਡਿਸੀਜਨ ਨਾਲ ਤੁਸੀਂ ਵੀ ਆਪਣੀ ਸਹਿਮਤੀ ਦਿਖਾਓ, ਤੁਹਾਡੇ ਤੇ ਕਿਸ ਤਰ੍ਹਾਂ ਦਾ ਪ੍ਰੈਸ਼ਰ ਪਾਇਆ ਜਾਂਦਾ ਹੈ, ਸਾਨੂੰ ਇਸ ਬਾਰੇ ਵੀ ਦੱਸੋ। ਦੇਖੋ, ਬੜੀ ਸਪਸ਼ਟ ਗੱਲ ਹੈ। ਜੇ ਅਸੀਂ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਆ, ਇਸ਼ਟ ਮੰਨਦੇ ਆ, ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸਪਸ਼ਟ ਲਿਖਿਆ, ਪੈ ਕਾਹੂ ਕੋ ਦੇਤ ਨਹਿ ਨ ਪੈ ਮਾਨਤ ਆਨ। ਧਰਮ ਤੇ ਰਾਜਨੀਤੀ ਇਹ ਕੋਈ ਵਪਾਰ ਨਹੀਂ ਹਨ। ਜੇ ਤੁਸੀਂ ਧਰਮ ਤੇ ਰਾਜਨੀਤੀ ਨੂੰ ਆਪਣਾ ਵਪਾਰ ਸਮਝ ਕੇ ਚਲਾਉਣ ਦਾ ਯਤਨ ਕਰੋਗੇ ਤਾਂ ਆਤਮਿਕ ਤੌਰ ਤੇ ਕਮਜ਼ੋਰ ਹੋ ਜਾਓਗੇ। ਜੇ ਧਰਮ ਤੇ ਰਾਜਨੀਤੀ ਨੂੰ ਦੋਹਾਂ ਨੂੰ ਲੋਕਾਂ ਦੀ ਸੇਵਾ ਦੇ ਮਾਧਿਅਮ ਵਜੋਂ ਵੇਖੋਗੇ ਤਾਂ ਤੁਹਾਡੀ ਆਤਮਾ ਬਲਵਾਨ ਰਹੇਗੀ। ਤੇ ਮੈਂ ਧਰਮ ਤੇ ਰਾਜਨੀਤੀ ਜਿਹੜੀ ਹੈ ਇਹ ਦੋਹਾਂ ਦੀ ਮਤਲਬ ਸੇਵਾ ਦੇ ਮਾਧਿਅਮ ਵਜੋਂ ਅਪਣਾਇਆ ਹੋਇਆ। ਤੇ ਮੇਰਾ ਕੋਈ ਧਰਮ ਦੇ ਖੇਤਰ 'ਚ ਵਪਾਰ ਨਹੀਂ, ਮੇਰਾ ਕੋਈ ਰਾਜਸੀ ਖੇਤਰ 'ਚ ਵਪਾਰ ਨਹੀਂ, ਤੇ ਮੈਂ ਮਤਲਬ ਨਾ ਕੋਈ ਸਰਕਾਰ ਤੋਂ ਚੇਅਰਮੈਨ ਨਹੀਂ ਮੰਗਦਾ, ਨਾ ਕੋਈ ਮਤਲਬ ਕੋਈ ਰੂਟ ਪਰਮਿਟ ਮੰਗਦਾ, ਨਾ ਮੈਂ ਸਮਗਲਰ ਹਾਂ, ਨਾ ਮੈਂ ਬਲੈਕੀ ਹਾਂ। ਤੇ ਇਸ ਕਰਕੇ ਮੈਂ ਕਿਸੇ ਦੇ ਥੱਲੇ ਨਾ ਆਇਆ ਕਦੇ, ਤੇ ਨਾ ਮੈਂ ਕਦੇ ਆਵਾਂਗਾ। ਜਿੰਨਾ ਮਰਜ਼ੀ ਮੇਰੇ ਤੇ ਦਬਾਅ ਹੈ, ਕੁਛ ਹੈ, ਮੈਂ ਤਾਂ ਜੀ ਬਿਲਕੁਲ ਪਹਿਲਾਂ ਵੀ ਲੜਿਆ ਤੇ ਹੁਣ ਵੀ ਲੜਦਾ, ਭਵਿੱਖ ਵਿੱਚ ਵੀ। ਤੇ ਜੋ ਸੱਚ ਹੈ ਹਾਂਜੀ ਮੈਂ ਉਹ ਕਰਾਂਗਾ, ਭਾਵੇਂ ਉਹਦੇ ਲਈ ਮੈਨੂੰ ਕਿੰਨੀ ਵੱਡੀ ਕੁਰਬਾਨੀ ਕਿਉਂ ਨਾ ਦੇਣੀ ਪਵੇ। ਜੀ ਵੀਰ ਜੀ। ਤੇ ਵੀਰ ਜੀ, ਹੁਣ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਸਾਡਾ ਸਾਰਿਆਂ ਦਾ ਫੋਕਸ ਜਥੇਦਾਰਾਂ ਤੇ ਹੈ ਕਿ ਜਥੇਦਾਰ ਨੇ ਗਲਤ ਕੰਮ ਕੀਤਾ, ਕਿ ਕੱਲ ਨੂੰ ਫਿਰ ਇੱਕ ਜਥੇਦਾਰ ਕਮੇਟੀ ਬਣਾ ਦੇਣਗੇ ਜਾਂ ਫਿਰ ਬਾਦਲ ਸਰਕਾਰ ਜਥੇਦਾਰਾਂ ਤੋਂ ਅਸਤੀਫਾ ਲੈ ਲੇਗੀ। ਪਰ ਅਸਲ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਇਸ ਦੇ ਪਿੱਛੇ ਸਭ ਕੁਝ ਪੰਜਾਬ ਦੀ ਸਰਕਾਰ ਕਰ ਰਹੀ ਹੈ। ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਆਹ ਕਮੇਟੀ ਬਣਾਉਣ ਦੀ ਗੱਲ ਕਰ ਰਹੇ ਨੇ, ਕਿ ਸਾਨੂੰ ਇਸ ਵਿੱਚ ਹੀ ਆਪਣੀ ਵਿਕਟਰੀ ਸਮਝਣੀ ਚਾਹੀਦੀ ਕਿ ਹਾਂ ਹੁਣ ਐਟਲੀਸਟ ਜਥੇਦਾਰ ਨੇ ਆਪਣੀ ਫੈਸਲਾ ਵਾਪਸ ਲੈ ਲਿੱਤਾ ਪਰ ਕਮੇਟੀ ਬਣਾਉਣਗੇ ਫਿਊਚਰ ਦੇ ਵਿੱਚ, ਕਿ ਸਾਨੂੰ ਇਸ ਦੇ ਨਾਲ ਹੀ ਖੁਸ਼ ਹੋ ਜਾਣਾ ਚਾਹੀਦਾ? ਤੁਹਾਨੂੰ ਕੀ ਲੱਗਦਾ, ਵਾਟ ਵੀ ਨੀਡ ਟੂ ਡੂ ਨਾਓ? ਸਾਨੂੰ ਕੀ ਕਰਨ ਦੀ ਜ਼ਰੂਰਤ ਹੈ? ਮੈਂ ਇੱਕ ਗੱਲ ਜਿਹੜੀ ਕਹਿਣੀ ਚਾਹੁੰਦਾ, ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ ਐਗਜ਼ੈਕਟਿਵ ਦੇ 15, ਉਹਨਾਂ 15 ਵਿੱਚੋਂ ਜੋ 2 ਮੈਂਬਰ ਆਜ਼ਾਦ ਨੇ, ਇੱਕ ਭਾਈ ਰਣਜੀਤ ਸਿੰਘ ਉਹਨਾਂ ਨਾਲ ਹੈ, ਇੱਕ ਮੈਂਬਰ ਰਵਿੰਦਰ ਸਿੰਘ ਦੇ ਉਹਨਾਂ ਦੇ ਨਾਲ ਹੈ। ਬਾਕੀ 13 ਮੈਂਬਰ ਅਕਾਲੀ ਦਲ ਬਾਦਲ ਦੇ ਨੇ। 13 ਵਿੱਚੋਂ 2 ਮੈਂਬਰ ਅਸੀਂ, ਮੈਂ ਤੇ ਸਰਦਾਰ ਸੁਖਦੇਵ ਸਿੰਘ ਭੌਰ, ਜਿਹੜੇ ਹਮੇਸ਼ਾ ਬਾਦਲ ਅਕਾਲੀ ਦਲ ਵਿੱਚ ਰਹਿੰਦਿਆਂ ਹੋਇਆਂ ਜੋ ਸਹੀ ਗੱਲ ਹੈ ਉਹ ਅਸੀਂ ਕਹੀ, ਭਾਵੇਂ ਨਾਨਕਸ਼ਾਹੀ ਕੈਲੰਡਰ ਦਾ ਇਸ਼ੂ ਦਾ, ਭਾਵੇਂ ਆਨੰਦਗੜ੍ਹ ਦਾ ਮਸਲਾ ਸੀ, ਭਾਵੇਂ ਹੋਰ ਇਸ਼ੂ ਆਉਂਦੇ ਨੇ। ਤੇ ਮੈਂ ਇਹ ਗੱਲ ਸਮਝਦਾ ਵੀ ਗੱਲ ਕਮੇਟੀਆਂ ਬਣਾਉਣ ਦਾ ਨਹੀਂ ਹੈ। ਮਸਲਾ ਇਹ ਹੈ ਕਿ ਇਹ ਜੋ ਕੁਝ ਵੀ ਮਤਲਬ ਕੀਤਾ ਜਾ ਰਿਹਾ, ਇਹਦਾ ਹੱਲ ਇਹ ਨਹੀਂ ਕਿ ਕਮੇਟੀਆਂ ਬਣਾ ਦੋ, ਮਤਲਬ ਉਦੋਂ ਇੱਕ ਭੰਬਲ ਭੂਸਾ ਪਾ ਦੋ। ਹੱਲ ਇਹ ਹੈ ਕਿ ਬਾਦਲ ਦੇ ਵਿਰੋਧ ਵਿੱਚ ਜਿਹੜੀਆਂ ਪੰਥ ਖਲੋਤਾ ਕਰਦੇ ਉਹਦੇ ਵਿੱਚ ਪੰਥ ਨੂੰ ਆਪਣਾ ਇੱਕ ਲੀਡਰ ਚੁਣਨਾ ਚਾਹੀਦਾ। ਉਸ ਪੰਥ ਆਪਣੇ ਜਥੇ ਦਿੱਲੀ ਵਿੱਚ ਕਰ ਰਿਹਾ, ਸਰਨਾ ਸਾਹਿਬ ਨੇ ਬਾਦਲ ਦੇ ਖਿਲਾਫ ਨੇ, ਭਾਈ ਰਣਜੀਤ ਸਿੰਘ ਬਾਦਲ ਦੇ ਖਿਲਾਫ ਹੈ, ਆਨੰਦਗੜ੍ਹ ਸਾਹਿਬ ਬਾਦਲ ਦੇ ਖਿਲਾਫ ਨੇ, ਬਦੰਤੀ ਸਾਹਿਬ ਬਾਦਲ ਦੇ ਖਿਲਾਫ ਨੇ, ਮਾਨ ਸਾਹਿਬ ਬਾਦਲ ਦੇ ਖਿਲਾਫ ਨੇ, ਤੇ ਭਾਈ ਦਲਜੀਤ ਸਿੰਘ ਹੋਣੀ ਦਲ ਖਾਲਸਾ ਵਾਲੇ।
ਕਿੰਨੀ ਦੁਨੀਆ ਖਲੋਤੀ ਹੈ। ਲੇਕਿਨ ਬਦਕਿਸਮਤੀ ਇਹ ਆ ਕਿ ਇਹ ਬੰਦੇ ਆਪਣਾ ਇੱਕ ਆਗੂ ਦੀ ਚੋਣ ਨਹੀਂ ਕਰਦੇ, ਇੱਕ ਜਥੇ ਵਿੱਚ ਬਣਦੇ। ਮੈਂ ਸਮਝਦਾ ਵੀ ਜਿੰਨਾ ਨਿਰਾਸ਼ ਸਿੱਖਾਂ ਨੂੰ ਬਾਦਲ ਨੇ ਕੀਤਾ, ਉਹਨੇ ਨਿਰਾਸ਼ ਇਹਨਾਂ ਨੇ ਕੀਤਾ। ਇਸ ਕਰਕੇ ਕਮੇਟੀਆਂ ਨਾਮ ਕਮੇਟੀਆਂ ਦੀ ਪਰਵਾਹ ਕਰਨੀ ਚਾਹੀਦੀ ਹੈ। ਕਮੇਟੀਆਂ ਤਾਂ ਉਹ ਸਿਰਫ ਆਪਣੇ ਖਾਸ ਬੰਦੇ ਪਾਉਣਗੇ। ਹੁਣ ਉਸ ਕਮੇਟੀ ਵਿੱਚ ਕਰਨੈਲ ਸਿੰਘ ਤੇ ਸੁਖਦੇਵ ਸਿੰਘ ਭਾਰੂ ਨੂੰ ਤਾਂ ਕਿਸੇ ਨੇ ਪਾਉਣਾ ਨਹੀਂ। ਉਹ ਤਾਂ ਉਹਨਾਂ ਨੂੰ ਪਾਉਣਗੇ ਜਿਹੜੇ ਉਹਨਾਂ ਦੇ ਪਹਿਰੀ ਜੈਸਮੈਨ ਨੇ। ਉਸ ਕਮੇਟੀ ਦੇ ਅਰਥ ਨੇ ਜੀ, ਅਰਥ ਇਹ ਨੇ ਕਿ ਪੰਥ ਨੂੰ ਜਗਾਉਣ ਲਈ ਪੰਥ ਦੀ ਇੱਕ ਪੰਥਕ ਧਿਰ ਜਿਹੜੀ ਹੈ ਉਹ ਬਣਾਉਣ ਦੀ ਜ਼ਰੂਰਤ ਹੈ। ਉਹਦੇ ਲਈ ਸੰਸਾਰ ਭਰ ਦੇ ਜਿਹੜੇ ਸਿੱਖ ਨੇ ਉਹਨਾਂ ਨੂੰ ਉਹਦੇ ਵਿੱਚ ਕਿਤੇ ਨਾ ਕਿਤੇ ਮਦਦ ਕਰਨੀ ਚਾਹੀਦੀ ਹੈ। ਮੈਂ ਇੱਕ ਗੱਲ ਇਹ ਵੀ ਕਹਿਣੀ ਚਾਹੁੰਦਾ, ਅਸੀਂ ਭੱਜਦੇ ਹਾਂ, ਅਸੀਂ ਦੌੜ ਲਾਉਂਦੇ ਹਾਂ, ਅਸੀਂ ਕਦੇ ਮਤਲਬ ਆਮ ਆਦਮੀ ਪਾਰਟੀ ਵੱਲ ਨੂੰ ਭੱਜਦੇ ਹਾਂ, ਕਦੇ ਅਸੀਂ ਪਿਛਲੇ ਸਮੇਂ ਵਿੱਚ ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿੱਚ ਕੈਨੇਡਾ ਅਮਰੀਕਾ 'ਚ ਬੜੇ ਇਕੱਠ ਹੋਏ। ਮੈਂ ਸਮਝਦਾ ਵੀ ਇਹ ਗੱਲਾਂ ਗਲਤ ਨੇ, ਇਹ ਚੰਗੀਆਂ ਨਹੀਂ ਹਨ। ਇਹ ਰਾਸ਼ਟਰੀ ਪਲੇਟਫਾਰਮ ਲਈ ਤਾਂ ਚੰਗੀਆਂ ਹੋ ਸਕਦੀਆਂ ਨੇ, ਪੰਥਕ ਪਲੇਟਫਾਰਮ ਲਈ ਕਿਵੇਂ ਚੰਗੀਆਂ ਨੇ ਜੀ। ਇਸ ਕਰਕੇ ਕੁਛ ਐਸੇ ਆਗੂ ਦੀ ਚੋਣ ਕਰੋ ਜਿਹੜਾ ਆਗੂ ਪੰਥਕ ਹੋਵੇ, ਪੰਥਕ ਵਿਚਾਰਧਾਰਾ ਦੀ ਪਹਿਰੇਦਾਰੀ ਕਰਦਾ ਹੋਵੇ, ਜਿਹੜਾ ਧਰਮ ਤੇ ਰਾਜਨੀਤੀ ਦੇ ਕਨਸੈਪਟ ਨੂੰ ਸਮਝ ਕੇ ਪੰਜਾਬ ਦੀ ਖੁਸ਼ਹਾਲੀ ਤੇ ਸਿੱਖੀ ਦੀ ਚੜ੍ਹਦੀ ਕਲਾ ਲਈ ਕੰਮ ਕਰ ਸਕੇ। ਇਹੋ ਜਿਹੇ ਆਗੂ ਦੀ, ਇਹੋ ਜਿਹੀ ਜਥੇਬੰਦੀ ਦੀ ਲੋੜ ਆ। ਉਹਦੇ ਲਈ ਦੁਨੀਆ ਭਰ ਦੇ ਸਿੱਖਾਂ ਨੂੰ ਹਮਾਇਤ ਕਰਨੀ ਚਾਹੀਦੀ ਹੈ। ਕੋਈ ਬਾਲੂ ਨੂੰ ਬਣਾਉਣਾ ਚਾਹੀਦਾ। ऐसा यत्न करे बगैर कोई गुजारा नहीं है। जी जी बिल्कुल ਵੀਰ ਜੀ, ਤੁਹਾਨੂੰ ਇਸ ਚੀਜ਼ ਤੇ ਬਿਲਕੁਲ ਅਗਰੀ ਕਰਦੇ, ਕਿਉਂਕਿ ਅਸੀਂ ਵੀ ਇਹੀ ਚਾਹੁੰਦੇ ਕਿ ਇੱਕ ਪਲੇਟਫਾਰਮ ਹੋਵੇ ਜਿੱਥੇ ਸਾਰੀਆਂ ਪੰਥਕ ਜਥੇਬੰਦੀਆਂ ਇਕੱਠੀਆਂ ਹੋਣ ਤੇ ਸਾਰਿਆਂ ਨੂੰ ਮੌਕਾ ਮਿਲੇ ਉਸ ਨੂੰ ਜੁਆਇਨ ਕਰਨ ਦਾ। ਸੋ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਪੂਰੀ ਦ੍ਰਿੜਤਾ ਦੇ ਨਾਲ ਜਿਹੜਾ ਆਪਣਾ ਫੈਸਲਾ ਉਸ ਤੇ ਖੜੇ ਹੋ, ਸਾਡੇ ਦਰਸ਼ਕਾਂ ਨੂੰ ਪੂਰਾ ਆਪਣੇ ਜਿਹੜੇ ਵਿਚਾਰ ਨੇ ਤੁਸੀਂ ਪੂਰੇ ਵੇਰਵੇ ਸਾਹਿਤ ਜਾਣਕਾਰੀ ਦਿੱਤੀ ਹੈ। ਐਂਡ ਪੰਥਕ ਦੇ ਜਿਸ ਪੰਥ ਲਈ ਦਰਦ ਰੱਖਦੇ ਹੋ ਸਾਨੂੰ ਉਹ ਵੀ ਦਿਖਦਾ ਹੈ, ਅਸੀਂ ਸਾਰਾ ਤੁਹਾਨੂੰ ਅਪਰੀਸ਼ੀਏਟ ਕਰਦੇ ਹਾਂ। ਸੋ ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਤੇ ਆਪਣੇ ਵਿਚਾਰ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਵੀਰ ਜੀ ਇਜਾਜ਼ਤ ਲੈਣੇ, ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।